ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਜੀ। ਡਾਕਟਰ ਸਾਹਿਬ, ਅੰਤ ਦੇ ਵਿੱਚ ਗੱਲ ਕਰੀਏ ਪੰਜਾਬ ਦੀ। ਪੰਜਾਬ ਦੇ ਵਿੱਚ ਵੀ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਵੱਡੀ ਤੇਜ਼ੀ ਦੇ ਨਾਲ ਹੋ ਰਹੀਆਂ ਨੇ, ਖਾਸ ਤੌਰ 'ਤੇ ਜਦੋਂ ਅਸੀਂ ਪੰਥਕ ਨਜ਼ਰੀਏ ਤੋਂ ਦੇਖਦੇ ਹਾਂ ਤੇ ਜਿਹੜੀ ਪੰਥਕ ਸਿਆਸਤ ਹੈਗੀ ਆ ਉਹਦੇ 'ਚ ਬਾਦਲ ਦਲ ਦਾ ਜਿਹੜਾ ਨਿਘਾਰ ਹੋਇਆ, ਪਹਿਲਾਂ ਤੋਂ ਹੀ ਅਸੀਂ 84 ਤੋਂ ਬਾਅਦ ਦਾ ਟਾਈਮ ਪੀਰੀਅਡ ਦੇਖੀਏ, ਇੱਕ ਭੰਬਲ ਭੂਸੇ ਵਾਲਾ ਜਾਂ ਜਿਸ ਕਿਸਮ ਦੀ ਨੀਤੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਪਣਾਈ ਗਈ, ਫਿਰ ਪੰਜਾਬੀ ਪਾਰਟੀ ਦੇ ਨਾਂ ਥੱਲੇ ਉਸ ਕਿਸਮ ਦਾ ਬਿਲਕੁਲ ਹੀ ਏਜੰਡਾ ਜਿਹੜਾ ਸੀ ਉਹ ਪੰਥਕ ਨੀਤੀ ਤੋਂ ਸੈਪਰੇਟ ਕਰਕੇ ਰੱਖ ਕੇ ਚੱਲਿਆ ਗਿਆ ਤੇ ਉਹਦੇ ਨਤੀਜੇ ਜਾਂ ਉਹਦਾ ਉਹ ਪਹੁੰਚੇ ਕਿੱਥੇ ਆ ਉਹ ਅਸੀਂ ਅੱਜ ਦੇਖ ਰਹੇ ਹਾਂ, ਜਿਹਦੇ 'ਚ ਹੁਣ ਫਿਰ ਵੱਖਰੇ ਕਿਸਮ ਦਾ ਵਿਰੋਧ, ਉਹੀ ਬੰਦੇ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਦਹਾਕਿਆਂ ਬੱਧੀ, ਉਹ ਹੁਣ ਅੱਜ ਇੱਕ ਵੱਖਰਾ ਧੜਾ ਬਣਾ ਕੇ ਅਕਾਲ ਤਖਤ ਸਾਹਿਬ ਤੱਕ ਪਹੁੰਚ ਹੁਣ ਬੀਬੀ ਜਗੀਰ ਕੌਰ ਨੂੰ ਲੈ ਕੇ ਉਹਨਾਂ 'ਤੇ ਫਿਰ ਕਾਊਂਟਰ ਐਲੀਗੇਸ਼ਨਸ ਤੇ ਕਾਊਂਟਰ ਐਲੀਗੇਸ਼ਨਸ ਦੀ ਜਿਹੜੀ ਨੀਤੀ ਹੈ ਉਹ ਚੱਲ ਰਹੀ ਹੈ। ਉਹਦੇ 'ਚ ਹੁਣ SGPC ਚੋਣਾਂ ਨੇ, ਦੂਜੀਆਂ ਚੋਣਾਂ ਨੇ, ਬਾਈ ਇਲੈਕਸ਼ਨਸ ਨੇ, ਉਹ ਸਾਰੇ ਜਿਹੜਾ ਦਾਇਰਾਕਾਰ ਹੈ ਉੱਥੇ ਘੁੰਮ ਰਿਹਾ ਹੈ। ਪਰ ਜਦੋਂ ਇਹਨੂੰ ਅਸੀਂ ਪੰਥਕ ਨਜ਼ਰੀਏ ਤੋਂ ਦੇਖਦੇ ਹਾਂ ਤੇ ਇਹ ਗੱਲ ਸਾਹਮਣੇ ਸਾਨੂੰ ਨਜ਼ਰ ਆ ਰਹੀ ਹੈ ਕਿ ਜਿਹੜਾ ਪੰਥਕ ਪਿੜ ਹੈ ਜਾਂ ਜਿਹੜੀ ਪੰਥਕ ਸਿਆਸਤ ਹੈਗੀ ਹੈ ਜਾਂ ਪੰਜਾਬ ਦੀ ਗੱਲ ਕਰਨ ਵਾਲੀ ਜਿਹੜੀ ਧਿਰ ਹੈਗੀ ਹੈ, ਉਹ ਜਿਹੜੀ ਸਪੇਸ ਹੈ ਉਹ ਖਾਲੀ ਹੈ। ਉਹ ਤੁਸੀਂ ਕਿਸੇ ਵੀ ਉਹਦੇ ਤੋਂ ਗੱਲ ਕਰੋ, ਉਹਦੇ ਵਿੱਚ ਆਵਾਜ਼ਾਂ ਹੈਗੀਆਂ ਨੇ, ਪਰ ਉਸ ਕਿਸਮ ਦੀ ਧਿਰ ਜਾਂ ਉਸ ਕਿਸਮ ਦਾ ਧੜਾ, ਕੋਈ ਪੋਲੀਟੀਕਲ ਆਊਟਫਿਟ ਉਸ ਲੈਵਲ 'ਤੇ ਨਹੀਂ ਹੈਗਾ ਜਿਹੜਾ ਦਿੱਲੀ ਨੂੰ ਕਿਸੇ ਵੀ ਲੈਵਲ ਦੇ ਉੱਤੇ ਵੰਗਾਰ ਸਕੇ। ਇਹਨਾਂ ਤੋਂ ਆਮ ਆਦਮੀ ਪਾਰਟੀ ਤੋਂ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਪਹਿਲੀਆਂ ਦੇ ਵਿੱਚ ਉਮੀਦ ਕੀਤੀ ਗਈ ਸੀ, ਪਰ ਜੋ ਸਰਕਾਰ ਬਣਨ ਤੋਂ ਬਾਅਦ ਇਹਨਾਂ ਦੀ ਨੀਤੀ ਰਹੀ ਉਹ ਪਹਿਲੇ 3 ਮਹੀਨਿਆਂ ਦੇ ਵਿੱਚ ਹੀ ਇਸ ਕਿਸਮ ਦਾ ਪਾਰਟ ਸੀ ਕਿ ਸੰਗਰੂਰ ਤੋਂ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੀ ਥਾਂ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਉਹ ਜੇਤੂ ਹੁੰਦੇ ਆ। ਸੋ ਅੱਜ ਜਿਹੜੇ ਹਾਲਾਤ ਬਣੇ ਹੋਏ ਆ ਉਹਦੇ ਵਿੱਚ ਹੁਣ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਪੰਜਾਬ ਦੇ ਵਿੱਚ ਆ ਕੇ ਇੱਕ ਮੁਹਿੰਮ ਖਾਲਸਾ ਵਹੀਰ ਦੇ ਨਾਂ ਥੱਲੇ ਜਾਂ ਜਿਹੜੀ ਦੀਪ ਸਿੱਧੂ ਦੀ ਲੈਗੇਸੀ ਨੂੰ ਅੱਗੇ ਤੋਰਨ ਦੀ ਲਾਈਨ ਜਿਹੜੀ ਉਹਨਾਂ ਨੇ ਕੀਤੀ, ਉਹਦੇ 'ਚ ਵੀ ਉਤਾਰ ਚੜ੍ਹਾਅ ਵੱਖਰੀ ਆਪਣੀ ਕਿਸਮ ਦੇ ਹੈਗੇ ਆ, ਨਿਟੀਗ੍ਰਿਟੀ 'ਚ ਨਾ ਜਾਂਦੇ ਆ। ਪਰ ਅੱਜ ਹੁਣ ਉਹਨਾਂ ਵੱਲੋਂ ਉਹਨਾਂ ਦੇ ਫਾਦਰ ਤਰਸੇਮ ਸਿੰਘ ਹੋਰਾਂ ਵੱਲੋਂ ਇਹ ਕੀਤਾ ਗਿਆ ਕਿ ਭਾਈ 2 ਦਿਨ ਪਹਿਲਾਂ ਕਿ ਅਸੀਂ ਇੱਕ ਨਵਾਂ ਪੋਲੀਟੀਕਲ ਆਊਟਫਿਟ ਜਿਹੜਾ ਹੈਗਾ ਉਹ ਬਣਾਉਣਾ ਆ। ਸੋ ਹੁਣ ਇਹ ਨੀਤੀ ਜਿਹੜੀ ਹੈ ਇਹ ਆਫੀਸ਼ੀਅਲ ਹੈ, ਹਜੇ ਤੱਕ ਕਿਆਸਰਾਈਆਂ ਸੀਗੀਆਂ ਵੀ ਕਰਨ ਜਾ ਰਹੇ ਨੇ, ਕੀ ਕਰ ਰਹੇ ਨੇ, ਕਿਵੇਂ ਹੋਊਗਾ, ਹਜੇ ਵੀ ਆਫੀਸ਼ੀਅਲੀ ਹੁਣ ਉਹਦੇ 'ਤੇ ਇੱਕ ਵੱਖਰੀ ਕਿਸਮ ਦੀ ਡਿਬੇਟ ਸ਼ੁਰੂ ਹੋਣੀ ਹੈ। ਪਰ ਇਹਦੇ 'ਚ ਹੁਣ ਇਹ ਇੱਕ ਵੱਡਾ ਸਵਾਲ ਹੈ ਵੀ ਇਸ ਵਕਤ ਜਿਹੜਾ ਉਹ ਖਲਾਅ ਦਾ ਮਾਹੌਲ ਬਣਿਆ ਹੋਇਆ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ, ਕੀ ਉਹਨੂੰ ਕਿਸੇ ਰੂਪ ਦੇ ਵਿੱਚ ਫੁੱਲਫਿਲ ਕੀਤਾ ਜਾ ਸਕਦਾ। ਤੇ ਉਹਦੇ 'ਚ ਤੁਹਾਡੇ ਕੋਲੋਂ ਮੈਂ ਇਹੀ ਸਮਝਣਾ ਚਾਹੂੰਗਾ ਵੀ ਇਹਦੇ ਵਿੱਚ ਜਿਹੜੀ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਇਹ ਮੂਵ ਹੈ ਇਹਨੂੰ ਕਿਵੇਂ ਦੇਖਿਆ ਜਾਵੇ ਤੇ ਕੀ ਇਹ ਉਸ ਮੁਕਾਮ 'ਤੇ ਖਲੋ ਸਕਦੇ ਆ। ਦੇਖੋ, 29 ਸਤੰਬਰ ਦਾ ਦਿਨ ਇਤਿਹਾਸਕ ਦਿਨ ਹੈ ਕਿਉਂਕਿ 29 ਸਤੰਬਰ 1981 ਨੂੰ ਭਾਈ ਗਜਿੰਦਰ ਸਿੰਘ ਔਰ ਉਹਨਾਂ ਦੇ ਸਾਥੀਆਂ ਨੇ ਜਿਹੜਾ ਉਹ ਭਾਰਤੀ ਜਹਾਜ਼ ਨੂੰ ਹਾਈਜੈਕ ਕੀਤਾ ਸੀ, ਲਾਹੌਰ ਲੈ ਗਏ ਸੀ ਔਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਰਿਹਾਈ ਦੀ ਮੰਗ ਕੀਤੀ ਸੀ। ਦੂਸਰੇ ਪਾਸੇ ਅੱਜ ਜਦੋਂ ਅਸੀਂ ਮੀਡੀਆ ਦੇ ਵਿੱਚ ਇਸੇ ਹਵਾਲੇ ਨਾਲ ਖਬਰ ਦੇਖ ਰਹੇ ਹਾਂ, ਟਾਈਮਜ਼ ਆਫ ਇੰਡੀਆ ਜਾਂ ਦੂਸਰਿਆਂ ਨੇ, ਉਹਨਾਂ ਨੇ 29 ਸਤੰਬਰ ਨੂੰ ਆਪਣੇ ਢੰਗ ਨਾਲ ਇਤਿਹਾਸਕ ਦਿਨ ਦੱਸਿਆ ਕਿਉਂਕਿ ਇਸ ਦਿਨ ਗੁਰਦੁਆਰਾ ਸਾਹਿਬ ਜਿਹੜਾ ਉਹਨਾਂ ਦਾ ਜਨਮ ਸਥਾਨ ਹੈ ਸੰਤ ਭਿੰਡਰਾਂਵਾਲਿਆਂ ਦਾ ਰੋਡੇ ਪਿੰਡ 'ਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਦਸਤਾਰਬੰਦੀ ਹੋਈ ਸੀ ਵਾਰਿਸ ਪੰਜਾਬ ਦੇ ਮੁਖੀ ਦੇ ਤੌਰ ਦੇ ਉੱਤੇ, ਜਿਸ ਦੇ ਵਿੱਚ ਜ਼ਾਹਰ ਹੈ ਬਹੁਤ ਸਾਰਿਆਂ ਦੀ ਸ਼ਮੂਲੀਅਤ ਸੀ ਔਰ ਉਹਨਾਂ ਨੂੰ ਜਿਹੜਾ ਹੈ ਉਸ 'ਚੋਂ ਉਹਨਾਂ ਦਾ ਪੰਜਾਬ ਦੇ ਵਿੱਚ ਜਿਹੜਾ ਇੱਕ ਰੋਲ ਸ਼ੁਰੂ ਹੋਇਆ ਔਰ ਜਿਹੜਾ ਰੋਲ ਬੇਸ਼ੱਕ ਇੱਕ ਬੜੇ ਡਿਜ਼ਾਸਟਰ ਵਾਲੇ ਢੰਗ ਨਾਲ ਐਂਡ ਹੋਇਆ ਜਦੋਂ ਕਿ ਉਹਨਾਂ ਦੀ ਗ੍ਰਿਫਤਾਰੀ ਹੋਈ। ਆਲਮੋਸਟ 4 ਹਫ਼ਤੇ ਦੀ ਜਿਹੜੀ ਹੈ ਹੰਟ ਹੈ ਉਸ ਤੋਂ ਬਾਅਦ, ਪਰ ਫਿਰ ਉਸ ਦੇ ਵਿੱਚ ਫਿਰ ਸੁਖਾਵਾਂ ਮੋੜ ਆਇਆ ਔਰ ਉਹਨਾਂ ਨੇ ਆਪਣੇ ਆਪ ਨੂੰ ਐਸਰਟ ਕੀਤਾ ਜਦੋਂ ਕਿ ਡਿਬਰੂਗੜ੍ਹ ਜੇਲ੍ਹ 'ਚ ਬੈਠਿਆਂ ਉਹਨਾਂ ਨੇ ਲਗਭਗ 2 ਲੱਖ ਵੋਟਾਂ ਦੇ ਫਰਕ ਨਾਲ ਖਡੂਰ ਸਾਹਿਬ ਹਲਕੇ ਤੋਂ ਪਾਰਲੀਮੈਂਟ ਦੀ ਚੋਣ ਜਿੱਤੀ ਜੀ। ਉਹਨਾਂ ਨੂੰ ਜੇਲ੍ਹ 'ਚੋਂ ਹੀ ਲਿਆ ਕੇ ਭਾਵੇਂ ਸਹੁੰ ਚੁਕਾਈ ਗਈ, ਪਰ ਅਸੀਂ ਦੇਖਦੇ ਹਾਂ ਕਿ ਪੰਜਾਬ ਦੀ ਹਕੂਮਤ ਨੇ ਪਹਿਲਾਂ 1 ਸਾਲ ਲਈ NSA ਲਾਇਆ ਸੀ, ਉਸ ਨੂੰ ਵਧਾ ਦਿੱਤਾ ਹੈ। ਹੋਰ ਕੇਸ ਉਹਨਾਂ ਦੇ ਨਾਲ 9 ਹੋਰ ਸਿੰਘ, ਕੁੱਲ ਗਿਣਤੀ ਜੇ ਮੈਂ ਗਲਤ ਨਾ ਹੋਵਾਂ ਜਿਨ੍ਹਾਂ 'ਚ ਉਹਨਾਂ ਦੇ ਚਾਚਾ ਜੀ ਵੀ ਸ਼ਾਮਲ ਨੇ ਹਰਜੀਤ ਸਿੰਘ ਜੀ, ਇਹ 10 ਹੈ। ਔਰ ਇਸੇ ਹੀ ਪੀਰੀਅਡ ਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਹੋਰ ਵੀ ਕਾਰਕੁਨ ਜਿਨ੍ਹਾਂ 'ਚ 30 ਦੇ ਕਰੀਬ
ਅੰਮ੍ਰਿਤਸਰ ਦੀ ਜੇਲ੍ਹ 'ਚ ਬੰਦ ਨੇ, ਉਹਨਾਂ ਦੇ ਬਿਹਾਫ ਦੇ ਉੱਤੇ ਜਿਹੜੀ ਇਹ ਸਟੇਟਮੈਂਟ ਹੈ, ਕਿਉਂਕਿ ਮੈਂ ਇਹ ਤਾਂ ਟਾਈਮਜ਼ ਆਫ ਇੰਡੀਆ 'ਚ ਉਹਨਾਂ ਦੇ ਚਾਚਾ ਸੁਖਚੈਨ ਸਿੰਘ ਜਾਂ ਉਹਨਾਂ ਦੇ ਪਿਤਾ ਤਰਸੇਮ ਸਿੰਘ ਹੋਰਾਂ ਦਾ ਦੇਖ ਰਿਹਾ, ਪਰ ਮੈਂ ਅੱਜ ਡੇਢ 2 ਮਿੰਟ ਦਾ ਜਿਹੜਾ ਵਰਬਲ ਉਹਨਾਂ ਦੇ ਵਕੀਲ ਨੇ ਜਿਹੜਾ ਖੁਲਾਸਾ ਕੀਤਾ ਸੀ ਕਿ ਜੀ ਉਹਨਾਂ ਨੇ ਇਹ ਕਿਹਾ ਕਿ ਆਉਣ ਵਾਲੇ 2 ਹਫ਼ਤੇ ਦੇ ਵਿੱਚ ਉਹ ਇੱਕ ਨਵੀਂ ਸਿਆਸੀ ਜਮਾਤ ਦਾ ਐਲਾਨ ਕਰਨ ਜਾ ਰਹੇ ਨੇ, ਜਿਹੜਾ ਪੰਜਾਬੀਆਂ ਦੀਆਂ ਐਸਪੀਰੇਸ਼ਨਸ ਨੂੰ, ਸਿੱਖ ਪੰਥ ਦੀਆਂ ਔਰ ਦੂਸਰਾ ਜਿਸ ਕਿਸਮ ਦੀ ਸਟੈਂਡਰਡ ਜ਼ਬਾਨ ਹੁੰਦੀ ਹੈ। ਹਾਲਾਂਕਿ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਰੱਖੜ ਪੁੰਨਿਆ ਦੇ ਮੇਲੇ ਦੇ ਮੌਕੇ ਬਾਬਾ ਬਕਾਲਾ ਮੁਕਾਮ ਦੇ ਉੱਤੇ ਸਭ ਤੋਂ ਵੱਡਾ ਇਕੱਠ ਜਿਹੜਾ ਹਾਲਾਂ ਕਿਸੇ ਪਾਰਟੀ ਦੇ ਨਾਂ ਥੱਲੇ ਨਹੀਂ ਸੀ ਕੀਤਾ ਗਿਆ, ਉਸ 'ਚ ਉਹਨਾਂ ਦੀ ਫੈਮਿਲੀ ਔਰ ਸਰਬਜੀਤ ਸਿੰਘ ਔਰ ਦੂਸਰੇ ਸਾਰਿਆਂ ਦੀ ਜਿਹੜਾ ਸਭ ਤੋਂ ਵੱਡੀ ਗੈਦਰਿੰਗ ਸੀ ਜੀ। ਉਦੋਂ ਹੀ ਇਹ ਅੰਦਾਜ਼ਾ ਸੀ ਕਿ ਵੀ ਇਹ ਪਾਰਟ ਜਿਹੜਾ ਹੈ, ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਇੱਕ ਸਿਆਸੀ ਮੰਥਨ ਕਾਨਫਰੰਸ ਦੇ ਵਿੱਚ ਇੱਕ ਚੰਡੀਗੜ੍ਹ ਤੋਂ IAS ਹਾਲਾਂਕਿ ਕਈ ਮਾਮਲਿਆਂ 'ਚੋਂ ਡਿਸਗ੍ਰੇਸਡ ਨੇ, ਉਹਨਾਂ ਨੇ ਕਿਹਾ ਕਿ ਜੀ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੇ ਜੋ ਕੰਮ ਅਕਾਲੀ ਦਲ ਦਾ ਬੇੜਾ ਗਰਕ ਕਰਨ 'ਚ ਕੀਤਾ ਹੈ, ਇਵੇਂ ਹੀ ਸੀ ਜਿਵੇਂ ਉਹਨੇ ਸੁਪਾਰੀ ਫੜੀ ਹੋਏ ਦਿੱਲੀ ਦੀਆਂ ਏਜੰਸੀਆਂ ਤੋਂ ਕਿ ਅਕਾਲੀ ਦਲ ਨੂੰ ਡਿਸਟਰੋਏ ਕਰਨਾ ਜੀ। ਹੁਣ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ, ਜਿਸ ਦਾ ਬੇਸ਼ੱਕ ਇਸ ਵੇਲੇ ਵਜੂਦ ਬਾਦਲ ਦਲ ਦੇ ਰੂਪ 'ਚ ਜਿਹੜਾ ਹੈ ਉਹ ਅਖੀਰਲੇ ਸਾਹਾਂ 'ਤੇ ਹੈ ਪੰਜਾਬ 'ਚ, ਇਸ ਵੇਲੇ ਸਿਰਫ ਇੱਕ MLA ਉਹਨਾਂ ਦਾ ਹੈ, ਔਰ ਉਹਨਾਂ ਦੀ ਈਵਨ ਜਿਹੜੀ ਅਕਾਲ ਤਖਤ 'ਤੇ ਪਹੁੰਚ, ਡਾਇਸੈਂਟਿੰਗ ਗਰੁੱਪ ਔਰ ਜਗੀਰ ਕੌਰ ਬੀਬੀ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ, ਜਥੇਦਾਰਾਂ ਵੱਲੋਂ ਇੱਕ ਨਵਾਂ ਚੈਪਟਰ ਖੋਲ੍ਹ ਦੇਣਾ, ਇਹ ਸਭ ਦੱਸਦਾ ਹੈ ਕਿ ਵੀ ਨਾ ਇਹਨਾਂ ਨੇ ਕੁਛ ਇਤਿਹਾਸ ਤੋਂ ਸਿੱਖਿਆ, ਨਾ ਵਕਤ ਤੋਂ ਸਿੱਖਿਆ, ਨਾ ਸਿੱਖ ਸੰਗਤਾਂ ਕੀ ਚਾਹੁੰਦੀਆਂ ਨੇ, ਔਰ ਇਹਨਾਂ ਦਾ ਜਿਹੜਾ ਉਹ ਹਰਾਸ ਜਿਹਨੂੰ ਤੁਸੀਂ ਗ੍ਰਾਫ ਜ਼ਮੀਨ ਦੇ ਵਿੱਚ ਵੜਿਆ ਹੋਇਆ। ਹੁਣ ਇਸ ਸਪੇਸ ਦੇ ਵਿੱਚ ਬਹੁਤ ਸਾਰੀਆਂ ਧਿਰਾਂ ਯਤਨਸ਼ੀਲ ਨੇ, ਉਹਨਾਂ ਦੇ ਵਿੱਚ ਜ਼ਾਹਰ ਹੈ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ, ਅਸੀਂ ਅੰਮ੍ਰਿਤਸਰ ਦਾ ਜੇ ਜ਼ਿਕਰ ਨਾ ਕਰਾਂਗੇ ਤੇ ਅਕਾਲੀ ਦਲ ਦੀ ਲੈਗੇਸੀ ਦਾ ਜ਼ਿਕਰ ਨਹੀਂ ਹੋਏਗਾ ਕਿ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਹੋਂਦ ਵੀ ਉਸ ਤੋਂ ਜਦੋਂ ਕਿ ਬਾਦਲ, ਟੌੜਾ, ਤਲਵੰਡੀ ਜਾਂ ਬਰਨਾਲਾ ਜਾਂ ਇਹ ਸਾਰੇ ਜਿਹੜੇ ਮੰਨੇ ਸੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ 'ਤੇ ਜੀ, ਔਰ ਜਾ ਕੇ ਬੁਟਰਸ ਗਾਲੀ ਨੂੰ ਮੈਮੋ ਵੀ ਦਿੱਤਾ ਸੀ ਜਦੋਂ ਦੌੜੇ, ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਅਕਾਲ ਤਖਤ ਦੇ ਉੱਤੇ ਹੋਂਦ 'ਚ ਬਣਿਆ, ਉਹਨਾਂ ਨੇ ਝੰਡਾ ਚੁੱਕ ਲਿਆ, ਲੇਕਿਨ ਅਨਫੋਰਚੂਨੇਟਲੀ ਉਹ ਵੀ ਹੌਲੀ ਜਿਹੜੇ ਨੇ ਉਹ ਹਾਸ਼ੀਏ 'ਤੇ ਜਾਂਦੇ ਰਹੇ। ਭਾਵੇਂ ਮਾਨ ਸਾਹਿਬ ਨੇ ਪਿਛਲੀ ਪਾਰਲੀਮੈਂਟ ਦੀ ਚੋਣ ਲੜੀ ਔਰ ਇਸ ਵਾਰ ਵੀ ਭਾਵੇਂ ਉਹਨਾਂ ਨੇ ਲੂਜ਼ ਕੀਤਾ, ਪਰ ਇਹ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਇਹ ਕਲੇਮ ਜ਼ਰੂਰ ਕਰ ਸਕਦਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਉਹਨਾਂ ਦੀਆਂ ਘੱਟੋ ਘੱਟ ਬ੍ਰਾਂਚਿਸ ਨੇ। ਇੱਕ ਤਬਕਾ ਉਹ ਹੈ ਜਿਹੜੀਆਂ ਧਿਰਾਂ ਅੱਜ ਕੱਲ੍ਹ ਅੱਡ ਤਰੀਕੇ ਦੇ ਨਾਲ ਉਸ ਗੈਪ ਨੂੰ ਭਰਨ ਦੇ ਲਈ ਵਿਚਾਰ ਗੋਸ਼ਟੀਆਂ ਕਰ ਰਹੀਆਂ, ਉਹਦੇ 'ਚੋਂ ਵੀ ਵਿਚਾਰ ਨਿਕਲ ਰਿਹਾ ਕਿ ਵੀ ਪੰਜਾਬ 'ਚ ਇੱਕ ਵੱਡਾ ਖਲਾ ਹੈ ਅਤੇ ਵਿਦਿਨ ਜਿਹੜਾ ਹੈ ਉਹ ਸਟਰਗਲ ਕੀਤੀ ਜਾਏ। ਪਰ ਅਸੀਂ ਕਿਉਂਕਿ ਬੀਇੰਗ ਏ ਖਾਲਿਸਤਾਨੀ ਐਕਟਿਵਿਸਟ, ਔਰ ਅੱਜ ਜਿੱਥੇ ਲੜਾਈ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੇ ਥੱਲੇ ਇੰਡੀਆ ਨੇ ਲਿਆ ਕੇ ਖੜੀ ਕਰ ਦਿੱਤੀ ਹੈ, ਅਸੀਂ ਤਾਂ ਇਹ ਸਮਝਦੇ ਹਾਂ ਵੀ ਇਸ ਵੇਲੇ ਉੱਥੇ ਤਾਂ ਜਿਹੜਾ ਹੈ ਇੰਟਰਨੈਸ਼ਨਲ ਮਾਹੌਲ ਬਣਿਆ ਹੋਇਆ, ਔਰ ਪੰਜਾਬ ਦੇ ਵਿੱਚ ਸਿੱਧੇ ਤਰੀਕੇ ਨਾਲ ਖਾਲਿਸਤਾਨ ਦੀ ਕਾਇਮੀ ਦੇ ਨਾਂ ਥੱਲੇ ਉਸ ਸਿਸਟਮ ਜਦੋਂ ਕੁਛ ਨਹੀਂ ਨਿਕਲਣਾ। ਇਹ ਭਾਵੇਂ ਇੱਕ ਯਤਨ ਜ਼ਰੂਰ ਕਰਨਗੇ, ਇਹ ਵੀ ਕਿੰਨੇ ਕੁ ਲੈ ਜਾਣਗੇ ਕੁਛ ਸੀਟਾਂ, ਫਿਰ ਹੋਏਗਾ, ਕਿਉਂਕਿ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਜਦੋਂ ਤੱਕ ਦਿੱਲੀ ਕੰਟਰੋਲ ਕਰ ਰਹੀ ਹੈ ਸਾਰੇ ਸਿਸਟਮ ਨੂੰ, ਕੰਟਰੋਲ ਕਰ ਪਿਛਲੇ ਦਿਨਾਂ ਦੀ ਜਿਹੜੀ ਇੱਕ ਹਰਾਕਰੀ ਚੱਲਦੀ ਰਹੀ ਭਗਵੰਤ ਮਾਨ ਨੂੰ ਲੈ ਕੇ, ਬਿਮਾਰੀ ਹੋ ਗਈ, ਹਸਪਤਾਲ ਚਲਾ ਗਿਆ, ਸਿੱਧਵਾਂ ਦੀ ਸਿਕਿਉਰਿਟੀ ਵਧਾ ਦਿੱਤੀ, ਮਿਨਿਸਟਰ ਕੱਢਤੇ, 2-4 ਨਵੇਂ ਲੈ ਆਉਂਦੇ, ਕੇਜਰੀਵਾਲ ਕੀ ਕਰੇਗਾ, ਉਹ ਕੀ ਕਰੇਗਾ। ਸੋ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਈਵਨ ਹਾਲਾਂ ਕੇਜਰੀਵਾਲ ਇੱਕ ਪੈਰਲਲ ਸੈਂਟਰ ਹੈ ਦਿੱਲੀ ਹਕੂਮਤ ਦੇ, 92 ਜਿਹਨਾਂ ਦੇ MLA ਹੋਣ, ਉੱਥੇ ਇੰਨੀ ਅਨਸਰਟਨਟੀ ਵੀ ਕੀ ਚੱਲ ਰਿਹਾ ਕੀ ਨਹੀਂ ਹੈ, ਅਤੇ ਇਹਨਾਂ ਨੂੰ ਕਿਹਨੇ ਉੱਥੇ ਤੱਕ, ਜੇ ਈਵਨ ਅੰਮ੍ਰਿਤਪਾਲ ਸਿੰਘ ਜਿੱਤਣ ਦੇ ਬਾਵਜੂਦ, ਸਹੁੰ ਚੁੱਕਣ ਦੇ ਬਾਵਜੂਦ ਉਹਨਾਂ ਨੂੰ ਬਾਹਰ ਨਹੀਂ ਛੱਡਿਆ ਜਾ ਰਿਹਾ, ਅਤੇ ਇਹ ਜੇ ਸਾਨੂੰ ਜਾਂ ਇਹਨਾਂ ਨੂੰ ਲੱਗਦਾ ਕਿ ਜਿਹੜਾ ਇੱਕ ਗੈਪ ਕ੍ਰੀਏਟ ਹੋਇਆ, ਇਹ ਠੀਕ ਹੈ, ਇੱਕ ਵਕਤੀ ਤੌਰ ਦੇ ਉੱਤੇ ਕੋਈ ਨਾ ਕੋਈ ਇਸ 'ਚੋਂ ਨਿਕਲ ਆਏ ਔਰ ਉਹ ਗੈਪ ਨੂੰ, ਪਰ ਮੈਨੂੰ ਤਾਂ ਇਹ ਲੱਗਦਾ ਵੀ ਇਸ ਵੇਲੇ ਉਸ ਗੈਪ ਨੂੰ ਭਰਨ ਲਈ 4 ਧਿਰਾਂ ਸਾਡੇ ਸਾਹਮਣੇ ਨਜ਼ਰ ਆ ਰਹੀਆਂ ਨੇ, ਜਿਹੜੀਆਂ ਇੱਕ ਦੂਜੇ ਦੇ ਨਾਲ ਕੋਈ ਅੰਡਰਸਟੈਂਡਿੰਗ ਵੀ ਕ੍ਰੀਏਟ ਕਰਨ ਦੀ ਕੋਈ, ਹਰ ਇੱਕ ਨੂੰ ਲੱਗਦਾ ਹੈ ਕਿ ਬਈ ਇਹ ਬਾਲ ਲੈ ਕੇ ਉਹੀ ਦੌੜ ਪਏ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਰੇ ਹੀ ਕਿਤੇ ਨਾ ਕਿਤੇ ਇਸ ਦੇ ਬਾਵਜੂਦ ਇੱਕ ਫਰਸਟ੍ਰੇਸ਼ਨ ਹੈ, ਫੈਮਿਲੀ ਦੇ ਸਾਹਮਣੇ ਵੀ ਹੈ, ਜਿਹੜੇ ਅੰਦਰ ਡੱਕੇ ਹੋਏ ਨੇ
ਕਿ ਉਹਨਾਂ ਨੂੰ ਬਾਹਰ ਕੱਢਣ ਲਈ ਕੋਈ ਯਤਨ ਕੀਤਾ ਜਾਏ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਵੀ ਇਸ ਸਾਰੇ ਮਾਹੌਲ ਦੇ ਵਿੱਚ ਜਿੱਥੇ ਏਜੰਸੀਆਂ ਦੀ ਇਸ ਕਦਰ ਸਾਰੀ ਉਹ ਪੂਰੀ ਰਨਿੰਗ ਸ਼ੋਅ ਹੈ ਉਹਨਾਂ ਦਾ, ਕਿ ਕੋਈ ਵੀ ਧਿਰ ਇਸ ਕਿਸਮ ਦਾ ਬਿਨਾਂ ਖਾਲਿਸਤਾਨ ਦੀ ਜਿਹੜੀ ਹੁਣ ਇਸ ਵੇਲੇ ਸਪਿਨ ਹੈ। ਔਰ ਇਹ ਗੱਲ ਅਕਸਰ ਜਦੋਂ ਹੁੰਦਾ ਸੀ ਜੀ ਸੰਤ ਭਿੰਡਰਾਂ ਵਾਲਿਆਂ ਤੋਂ ਬਾਅਦ ਉਸ ਰੁਤਬੇ ਦਾ ਜਾਂ ਕੌਣ ਜਾਂ ਕੀ ਆ, ਤੇ ਹਮੇਸ਼ਾ ਸਾਡਾ ਇਹ ਰਿਹਾ ਵੀ ਸੰਤ ਭਿੰਡਰਾਂ ਵਾਲਿਆਂ ਨੇ ਉਹ ਸਪਿਨ ਦੇ ਦਿੱਤੀ ਹੈ ਕਿ ਭਾਈ ਉਹੀ ਅਕਾਲ ਤਖਤ ਦਾ ਜਥੇਦਾਰ ਹੋਏ ਜਾਂ ਸਿੱਖਾਂ ਦਾ ਲੀਡਰ ਉਹੀ ਬਣ ਸਕਦਾ ਹੈ ਜੀ, ਜਿਹੜਾ ਪਹਿਲਾਂ ਤਾਂ ਮਰਨ ਤੋਂ ਨਹੀਂ ਡਰਦਾ, ਦੂਸਰਾ ਉਹ ਖਾਲਿਸਤਾਨ ਲਈ ਕਮਿਟਡ ਹੈ। ਸੋ ਸਾਨੂੰ ਇਹ ਲੱਗਦਾ, ਮੈਂ ਇਸ ਦੇ ਉੱਤੇ ਹੋਰ ਜ਼ਿਆਦਾ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਇਹ ਇਲਜ਼ਾਮ ਫਿਰ ਲੱਗਦਾ ਹੈ ਕਿ ਜੀ ਬਹੁਤ ਵਾਰ ਕੁਝ ਬਣਨ ਵਾਲਾ ਹੈ ਔਰ ਅਸੀਂ ਪਤਾ ਨਹੀਂ ਵਿੱਚ ਉਸ ਦੇ ਕੋਈ ਨਾ ਕੋਈ ਘੜਮਸ ਖੜੀ ਕਰ, ਨਹੀਂ, ਅਸੀਂ ਵਾਚ ਕਰ ਰਹੇ ਹਾਂ, ਮੋਨੀਟਰ ਕਰ ਰਹੇ ਹਾਂ। ਅਸੀਂ ਸਮਝਦੇ ਹਾਂ ਵੀ ਜਿਹੜਾ ਵੀ ਐਫਰਟ ਜੋ ਕਰ ਰਿਹਾ ਉਹ ਮੁਬਾਰਕ ਹੈ ਜੇ ਕੌਮੀ ਘਰ ਖਾਲਿਸਤਾਨ ਵੱਲੋਂ ਪੇਸ਼ਕਦਮੀ ਹੁੰਦੀ ਹੈ। ਪਰ ਜੇ ਤੁਸੀਂ ਉਸ ਸਿਸਟਮ 'ਚੋਂ ਸਮਝਦੇ ਹੋ ਜੀ ਤੁਸੀਂ ਇੱਕ ਨਵਾਂ ਏਜੰਡਾ ਬਣਾ ਲਿਆ, ਨਵਾਂ ਕਨਸਟੀਟਿਊਸ਼ਨ ਲਿਖ ਲਿਆ, ਜਿਵੇਂ ਕੋਈ ਚੰਡੀਗੜ੍ਹ ਦਾ ਇੰਟੈਲੈਕਚੁਅਲ ਇੱਕ ਮੀਟਿੰਗ 'ਚ ਕਹਿ ਰਿਹਾ ਸੀ ਕਿ ਜੀ ਅਸੀਂ ਕੋਵਿਡ ਦੇ ਚੱਲਦਿਆਂ ਨਵਾਂ ਸੰਵਿਧਾਨ ਲਿਖਿਆ, ਅਕਾਲੀ ਦਲ ਦੇ ਬਰਾਬਰ ਇੱਕ ਧਿਰ ਬਣੇ, ਪਿੰਡਾਂ 'ਚ ਜਾਓ, ਥੱਲੜੇ ਲੈਵਲ 'ਤੇ ਜਾਓ, ਭਰਤੀ ਕਰੋ, ਦੂਜਾ ਕਰੋ। ਇੱਕ ਉਹ ਥਾਟ ਚੱਲ ਰਿਹਾ ਕਿ ਜੀ ਬਿਲਕੁਲ ਜਿਹੜਾ ਅਕਾਲ ਤਖਤ ਔਰ ਦੂਜਾ ਕੰਟਰੋਲ ਸਾਡੀ ਪੰਥਕ ਰਵਾਇਤਾਂ ਨਾਲ ਹੋਏ, ਜਿਹੜਾ ਪੁਰਾਣਾ ਜਿਹੜੇ ਸਿਆਸਤ ਕਰਨਾ ਚਾਹੁੰਦੇ ਨੇ ਉਹਨਾਂ ਦੀ ਇੱਕ ਵੱਖਰੀ, ਇਹ ਸਾਰੇ ਠੀਕ ਹੈ। ਹਰ ਕੋਈ ਇਹ ਨਹੀਂ ਹੈ ਕਿ ਮੈਂ ਉਹਨਾਂ ਦੀ ਕੋਈ ਇੰਟੈਂਸ਼ਨ ਦੇ ਉੱਤੇ ਜਾਂ ਉਹਨਾਂ ਦੀ ਨੀਅਤ ਦੇ ਉੱਤੇ ਅਸੀਂ ਸ਼ੱਕ ਕਰਦੇ ਹਾਂ। ਬਹੁਤ ਉਹਨਾਂ ਦੇ ਪਵਿੱਤਰ ਖਿਆਲ ਨੇ, ਬੜੇ ਪਵਿੱਤਰ ਥਾਟ ਨੇ ਔਰ ਉਹ ਸਾਰੇ ਦੇ ਨਾਲ ਚੱਲ ਰਿਹਾ, ਨਾਲ ਉਹ ਵੀ ਚੱਲ ਰਹੇ ਨੇ ਕਿ ਸਭ ਰਾਜ ਸ੍ਰਿਸ਼ਟ ਕਾ ਲੈ ਕਿ ਜੀ ਸਿਮਰਨ ਕਰੋ। ਔਰ ਉਹ ਵੀ ਉਸ ਕਿਸਮ ਦੇ ਇੱਕ ਇਕੱਠ 'ਚ ਇੱਕ ਵੀਰ ਖਾਲਸਾਈ ਬਾਣੇ 'ਚ ਆ ਕੇ ਸਿਮਰਨ ਵੀ ਕਰਵਾ ਰਿਹਾ। ਉਹ ਕਹਿ ਰਿਹਾ ਜੀ ਇਹ ਤਾਂ ਧਰਤੀ ਦਾ ਹੈ ਹੀ ਨਹੀਂ, ਇਸ ਖਿੱਤੇ ਦੀ ਧਰਤੀ, ਅਸੀਂ ਤਾਂ ਸ੍ਰਿਸ਼ਟੀ ਦਾ ਰਾਜ ਲੈਣਾ। ਉਹ ਵੀ ਥਾਟ ਨਾਲ ਰਹਿਣਗੇ, ਉਹਨਾਂ ਨੂੰ ਵੀ ਸਾਨੂੰ ਬੇਅਰ ਕਰਨਾ ਪਏਗਾ। ਪਰ ਮੈਨੂੰ ਇਹ ਲੱਗਦਾ ਕਿ ਭਾਈ ਹੁਣ ਜਿਹੜੀ ਲੜਾਈ ਹੈ ਜਿਸ ਲੈਵਲ ਦੇ ਉੱਤੇ ਇੰਟਰਨੈਸ਼ਨਲੀ ਪਹੁੰਚ ਗਈ ਹੈ, ਹੁਣ 47 ਵਾਂਗ ਫਿਰ ਭੰਬਲ ਭੂਸੇ ਦਾ ਸ਼ਿਕਾਰ ਨਾ ਹੋਈਏ। ਕਲੀਅਰ ਕੱਟ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਜਿਹੜਾ ਸਾਡਾ ਫੋਕਸ ਰਹਿਣਾ ਚਾਹੀਦਾ। ਹਾਂ, ਜਿਹੜਾ ਕੋਈ ਇਨ ਬਿਟਵੀਨ ਕਿਸੇ ਹੋਰ ਏਜੰਡੇ ਦੇ ਉੱਤੇ ਜਿਹੜਾ ਉਹਨੂੰ ਲੱਗਦਾ ਵੀ ਇੱਕ ਸਟੈਪ ਘੱਟ ਕਰਕੇ ਉਹ ਖੇਲਣਾ ਚਾਹੁੰਦਾ, ਕੋਈ ਨਹੀਂ, ਲੋਕਾਂ ਦੀਆਂ ਲੋੜਾਂ ਮੁਤਾਬਕ ਉਹਦੀ ਵੀ ਕਿੰਨੀ ਕੁ ਐਕਸੈਪਟੈਂਸ ਹੋਏਗੀ ਜਾਂ ਨਹੀਂ ਹੋਏਗੀ। ਪਰ ਅਸੀਂ ਤਾਂ 4 ਦਹਾਕੇ ਪਹਿਲਾਂ, 40 ਸਾਲ ਪਹਿਲਾਂ ਇਸ ਸਿੱਟੇ 'ਤੇ ਪਹੁੰਚ ਗਏ ਸੀ ਜਿਹੜਾ ਸੰਤ ਭਿੰਡਰਾਂ ਵਾਲਿਆਂ ਦਾ ਦਿੱਤਾ ਕਨਕਲੂਜਨ ਸੀ ਕਿ ਭਾਈ ਜਿੱਦਣ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਔਰ ਇਹਨਾਂ 40 ਵਰ੍ਹਿਆਂ 'ਚ ਕੋਈ ਸੂਰਜ ਐਸਾ ਨਹੀਂ ਚੜ੍ਹਿਆ ਜਿਹੜਾ ਇਹ ਯਕੀਨ ਦਹਾਨੀ ਕਰਵਾਏ ਕਿ ਭਾਈ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਉੱਥੇ ਸਿੱਖਾਂ ਦਾ ਕੋਈ ਵੀ ਮਸਲਾ ਹੱਲ ਹੋ ਸਕਦਾ ਹੈ। ਬਾਕੀ ਅਸੀਂ ਵੀ ਐਜ਼ ਏ ਐਨਾਲਿਸਟ ਇਹਨਾਂ ਗੱਲਾਂ ਨੂੰ ਦੇਖਦੇ ਹਾਂ ਔਰ ਇਹਨਾਂ ਦੇ ਉੱਤੇ ਟਿੱਪਣੀ ਕਰਦੇ ਹਾਂ। ਜੀ ਡਾਕਟਰ ਸਾਹਿਬ, ਉਹ ਜਾਂਦੇ ਜਿਹੜੇ ਸਾਡੇ ਕੁਝ ਮੈਸੇजेस ਆਏ ਨੇ ਉਹ ਵੀ ਅਸੀਂ ਲੈ ਲਈਏ। ਕਿੰਗ ਹੰਟਰ ਦੀ ਆਈਡੀ ਤੋਂ ਲਿਖਦੇ ਆ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਵਿੱਚ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਵੱਧ ਚੜ੍ਹ ਕੇ ਪਹੁੰਚੋ ਜੀ। ਸੋਹਨ ਮਾਹਿਲ ਜੀ ਲਿਖਦੇ ਸੋਹਨ ਮਾਹਿਲ ਜੀ ਲਿਖਦੇ ਆ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਲਵਿੰਦਰ ਸਿੰਘ, ਰਣਜੀਤ ਸਿੰਘ ਫਤਿਹ ਸਾਂਝੀ ਕਰਦੇ ਆ। ਡਾਕਟਰ ਸਾਹਿਬ ਵੀਰ ਅਮਰਵੀਰ ਸਿੰਘ ਤੇ ਦੇਖਣ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਲਵਿੰਦਰ ਸਿੰਘ ਨਾਲ ਲਿਖਦੇ ਆ, ਸਤਿ ਸ੍ਰੀ ਅਕਾਲ। ਤੇ ਪੰਜਾਬ ਅਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਸਿਰਫ ਆਜ਼ਾਦੀ ਹੈ। ਬਿਲਕੁਲ ਦਰੁਸਤ ਫਰਮਾਇਆ। ਦਲਜੀਤ ਸਿੰਘ, ਲਾਡੀ ਸਿੰਘ, ਜੀਤ, ਸੁਰਜੀਤ, ਸੁਖਜੀਵਨ, ਬੱਚੂ, ਆਰ ਜਵੰਦਾ ਸਾਰੇ ਫਤਿਹ ਸਾਂਝੀ ਕਰਦੇ ਆ। ਡਾਕਟਰ ਸਾਹਿਬ ਅਮਰਵੀਰ ਸਿੰਘ ਤੇ TV 84 ਦੀ ਸਾਰੀ ਟੀਮ ਤੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੇਮ ਧਰਮ ਸਿੰਘ, ਹਰਦੀਪ ਸਿੰਘ, ਇੰਦਰਜੀਤ ਸਿੰਘ ਸੰਧੂ, ਅਜੀਤ ਸਿੰਘ, ਸਤਨਾਮ ਔਜਲਾ, ਹਰਦੀਪ ਸਿੰਘ ਸਾਰੇ ਜਿਹੜੇ ਆ ਉਹ ਫਤਿਹ ਸਾਂਝੀ ਕਰਦੇ ਆ। ਤੇ ਹਰਦੀਪ ਸਿੰਘ ਜੀ ਨਾਲ ਲਿਖਦੇ ਆ ਕਿ ਅਸੀਂ ਜਾਰਡਨ ਦੇ ਵਿੱਚੋਂ ਲਾਈਵ ਦੇਖ ਰਹੇ ਆ ਤੁਹਾਡਾ ਸ਼ੋਅ। ਵਾਹਿਗੁਰੂ ਜੀ ਕਾ ਖਾਲਸਾ, ਧਿਆਨ ਰੱਖੋ, ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਸਿਲਵਰ ਲਾਈਨ ਦੀ ਆਈਡੀ ਤੋਂ ਦਵਿੰਦਰ ਸੰਧੂ, ਅਮਰਜੀਤ ਸਿੰਘ ਸਿੱਧੂ ਸਾਹਿਬ ਫਤਿਹ ਸਾਂਝੀ ਕਰਦੇ ਆ। ਜਸਕੀਰਤ ਸਿੰਘ ਫਤਿਹ ਸਾਂਝੀ ਕਰਦੇ ਆ ਤੇ ਅਰਦਾਸ ਕਰਦੇ ਆ ਕਿ ਤੁਹਾਨੂੰ ਸਾਰਿਆਂ ਨੂੰ, ਤੁਹਾਡੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਰੇਸ਼ਮ ਸਿੰਘ, ਮਨਜੀਤ ਖੰਗੂੜਾ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਮਨਜੀਤ ਖੰਗੂੜਾ ਜੀ ਨੀਲਮ ਕੌਰ ਜੀ ਬਾਰੇ ਪੁੱਛਦੇ ਆ। ਉਹ ਜੀ ਅਸੀਂ ਮੈਂਸ਼ਨ ਵੀ ਕੀਤਾ ਸੀਗਾ
ਕਿ ਉਹ ਪਰਸਨਲ ਡੇਜ਼ ਕੁਝ ਉਹਨਾਂ ਨੇ ਲਏ ਆ, ਆਪਣੇ ਪਰਿਵਾਰ ਦੇ ਨਾਲ ਟਾਈਮ ਸਪੈਂਡ ਕਰ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤੁਹਾਡੇ ਨਾਲ ਰੂਬਰੂ ਹੋਣਗੇ। ਸੰਦੀਪ ਸਿੰਘ UK, ਨਿਹੰਗ ਸਿੰਘ ਜਿਹੜੇ ਆ ਉਹ ਫਤਿਹ ਸਾਂਝੀ ਕਰਦੇ ਆ ਤੇ ਰਿਸ਼ੀ ਭਾਰਦਵਾਜ ਜੀ ਲਿਖਦੇ ਆ ਵਾਹਿਗੁਰੂ ਜੀ ਕੀ ਫਤਿਹ ਜੀ। ਅਮਰਜੀਤ ਸਿੰਘ ਸਾਹਿਬ, the Hindus in Punjab are second class citizens. Sikh majoritarianism in Punjab is a reality. Punjab never had a Hindu CM despite being 40%. ਭਾਰਦਵਾਜ ਜੀ ਸ਼ੁਕਰੀਆ, ਤੁਸੀਂ ਫੇਰ ਆਏ ਹੋ। ਵੈਸੇ ਤੁਸੀਂ ਲਾਸਟ ਟਾਈਮ ਜਿਹੜਾ ਇੱਕ ਬੜਾ ਨਫ਼ਰਤ ਭਰਿਆ ਕਾਮੈਂਟ ਕੀਤਾ ਸੀ, ਉਸ ਤੋਂ ਬਾਅਦ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਵੀ ਤੁਸੀਂ ਕੋਈ ਓਬਜੈਕਟਿਵ ਡਿਸਕਸ਼ਨ 'ਚ ਯਕੀਨ ਨਹੀਂ ਰੱਖਦੇ। ਵੈਸੇ ਤੁਹਾਡੀ ਜਾਣਕਾਰੀ ਲਈ ਦੱਸਦਾ ਹੀ ਹੈ ਕਿ ਪੰਜਾਬ 'ਚ 13-14% ਹਿੰਦੂ ਨੇ। ਉਹਨੂੰ ਤੁਸੀਂ ਦਲਿਤ ਪਾਪੂਲੇਸ਼ਨ ਨੂੰ ਆਪਣੇ ਨਾਲ ਮਿਲਾਉਂਦੇ ਹੋ, ਪਰ ਤੁਹਾਡਾ ਮਨੂਵਾਦ ਤਾਂ ਜਿਹੜਾ ਉਹਨਾਂ ਨੂੰ ਜਿਹੜਾ ਉਹ ਇਨਸਾਨ ਵੀ ਨਹੀਂ ਮੰਨਦਾ ਹੈ, ਹਿੰਦੂ ਤਾਂ ਕੀ ਮੰਨਣੇ। ਔਰ ਅੱਜ ਹੀ ਮੈਂ ਇੱਕ ਸ਼ੰਕਰਾਚਾਰੀਆ ਦਾ ਸੁਣ ਰਿਹਾ ਸੀ, ਉਹਨਾਂ ਨੇ ਇੱਕ ਦਲਿਤ ਨੇ ਪੁੱਛਿਆ ਕਿ ਜੀ ਕੀ ਮੈਂ ਸੰਨਿਆਸ ਲੈਣਾ ਚਾਹੁੰਦਾ, ਸੰਨਿਆਸ ਲੈ ਸਕਦਾ? ਉਹਨੇ ਕਿਹਾ ਜੀ ਨਹੀਂ, ਜਿਹੜਾ ਸਾਡੇ ਸ਼ਾਸਤਰ ਵਿਧਾਨ ਹੈ ਉਹਦੇ 'ਚ ਸਿਰਫ ਬ੍ਰਾਹਮਣ, ਕਸ਼ਤਰੀ, ਵੈਸ਼ ਹੀ ਲੈ ਸਕਦਾ ਹੈ ਜਿਹੜਾ ਸੰਨਿਆਸ ਹੈ, ਤੇ ਤੁਸੀਂ ਕਿਸੇ ਗੁਰੂਕੁਲ 'ਚ ਵੀ ਨਹੀਂ ਆ ਸਕਦੇ, ਸਾਡੇ ਸ਼ਾਸਤਰ ਦਾ ਵਿਧਾਨ ਹੈ। ਸੋ ਤੁਸੀਂ ਉਹ ਤੁਹਾਡੇ ਕਿਵੇਂ ਹਿੰਦੂ ਹੋ ਗਏ। ਬਾਕੀ ਪੰਜਾਬ ਦੇ ਚੀਫ ਮਿਨਿਸਟਰ ਕੀ, ਤੁਸੀਂ ਸਾਰੇ ਮਿਨਿਸਟਰ ਹੀ ਹਿੰਦੂਆਂ ਦੇ ਬਣਾਓ, ਸਗੋਂ ਸਾਰੀ ਸਰਕਾਰ ਹੀ ਉਹਨੂੰ ਵੈਸੇ ਵੀ ਉਹਨਾਂ ਨੂੰ ਦਿੱਲੀ ਚਲਾ ਰਹੀ ਹੈ। ਸਾਨੂੰ ਬੜੀ ਖੁਸ਼ੀ ਹੋਏਗੀ ਕਿ ਉਹਦੇ ਚੀਫ ਮਿਨਿਸਟਰ ਭਾਵੇਂ ਤੁਸੀਂ ਖੁਦ ਬਣ ਜਾਓ ਪੰਜਾਬ ਦੇ। ਵਿਲ ਕੰਗ੍ਰੈਚੁਲੇਟ ਯੂ ਜੀ। ਤੇ ਹਰਮਨ ਪੰਨੂ, ਅਮਰਜੀਤ ਸੈਣੀ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਭਿੰਡਰ, ਬਸਰਾ ਦੀ ID ਤੋਂ ਸੁਰਜੀਤ ਕੌਰ, ਰਾਜਨਪ੍ਰੀਤ ਸਿੰਘ, ਪਰਮਿੰਦਰ ਸਿੰਘ, ਅਵਤਾਰ ਸਿੰਘ, ਜਤਿੰਦਰ ਸਿੰਘ ਤੇ ਬਾਬਾ ਅਮਰੀਕਾ ਦੀ ID ਤੋਂ ਸਾਰੇ ਫਤਿਹ ਸਾਂਝੀ ਕਰਦੇ ਆ ਤੇ TV 84 ਦੀ ਟੀਮ ਨੂੰ ਵਧਾਈ ਦਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਵੀ ਫਤਿਹ ਸਾਂਝੀ ਕਰਦੇ ਆ। ਵੀਰ ਅਮਰਵੀਰ ਸਿੰਘ ਤੇ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਨਜੀਤ ਕੌਰ, ਹਰਜੋਤ ਮਹਿਲ, ਬਲਵਿੰਦਰ ਸਿੰਘ ਫਤਿਹ ਸਾਂਝੀ ਕਰਦੇ ਆ ਤੇ ਬਲਵਿੰਦਰ ਸਿੰਘ ਕਮੈਂਟ ਕਰਦੇ ਆ, ਜੋ ਤੁਸੀਂ ਕਿਹਾ ਸੀ ਕਿ ਪਿਤਾ ਇਹਨਾਂ ਦਾ ਵੱਛਾ ਹੈ ਤੇ ਇਹਨਾਂ ਦੀ ਮਾਂ ਜਿਹੜੀ ਹੈ ਉਹ ਗਾਂ ਆ। ਤੇ ਦੀਪਕ ਚੋਪੜਾ ਜੀ ਮੁਰਦਾਬਾਦ ਕਹਿੰਦੇ ਆ। ਅਸੀਂ ਇਸ ਬਹਿਸ 'ਚ ਨਹੀਂ ਪੈਂਦੇ, ਪਰ ਇਹਨਾਂ ਨੂੰ ਸੂਨਰ ਔਰ ਲੇਟਰ ਡਿਸਾਈਡ ਕਰਨਾ ਪਏਗਾ ਕਿ ਵੀ ਇੱਕ ਰਾਜ ਪਿਤਾ ਹੈ ਜਿਹਨੂੰ ਫਾਦਰ ਆਫ ਦਾ ਨੇਸ਼ਨ ਕਹਿੰਦੇ ਨੇ ਜੀ, ਉਹ ਬੰਦਾ ਹੈ ਤੇ ਰਾਜ ਮਾਤਾ ਐਨੀਮਲ ਹੈ। ਇਹ ਕਿਵੇਂ ਇਹਨੂੰ ਜਸਟੀਫਾਈ ਕਰਨਗੇ? ਵੈਸੇ ਉਹ ਕਰ ਲੈਂਦੇ ਹੁੰਦੇ ਨੇ, ਮਨੂ ਸਮ੍ਰਿਤੀ 'ਚ ਸਾਰੇ ਢੰਗ ਤਰੀਕੇ ਨੇ ਜਸਟੀਫਾਈ ਕਰਨ ਦੇ। ਹਾਂਜੀ ਜੀ। ਤੇ ਚੋਪੜਾ ਸਾਹਿਬ ਮੁਰਦਾਬਾਦ ਕਹਿੰਦੇ ਆ ਸਾਨੂੰ। ਬਲਵਿੰਦਰ ਸਿੰਘ ਫਤਿਹ ਸਾਂਝੀ ਕਰਦੇ ਆ। ਚੋਪੜਾ ਸਾਹਿਬ ਨੂੰ ਚੋਪੜੀਆਂ ਨਹੀਂ ਮਿਲੀਆਂ, ਇਹ ਤੇ ਜੀ ਹੁਣ ਉਹੀ ਦੱਸ ਸਕਦੇ ਆ। ਤੇ ਸੁਖ ਬਾਬਾ ਜੀ ਜਵਾਬ ਦਿੰਦੇ ਆ ਰਿਸ਼ੀ ਭਾਰਦਵਾਜ ਨੂੰ ਕਿ ਬਾਹਮਣ ਜ਼ੱਕਾ AK ਹਿੰਦੂਜ਼ ਔਰ ਨਾਨ ਬਾਹਮਣਸ ਜਿਹੜੇ SC ST ਦਲਿਤ ਹੈਗੇ ਆ, of course the Brahmins discriminate with them. 5% Kaun Brahmins are enjoying ruling the union of Hindu Shaitan majority. ਦੇਖੋ ਇਹ ਅਸੀਂ ਪਹਿਲਾਂ ਹੀ ਕਿਹਾ ਕਿ ਭਾਈ ਇਹ ਜੇ ਤੁਸੀਂ ਉਸ ਦਾ ਸਾਰਾ ਬਿਲਟ ਅਪ ਦੇਖੋਗੇ, ਜਿਹੜਾ ਅੱਜ ਵੀ ਉਹ ਉੱਚ ਅਹੁਦਿਆਂ ਤੋਂ ਲੈ ਕੇ ਭਾਵੇਂ ਉਹਨੂੰ ਇਹ ਕਿਹਾ ਜਾਏ ਕਿ ਭਾਈ ਜੇ ਹੁਣ ਕਾਸਟ ਬੇਸ ਸੈਂਸਸ ਦੀ ਗੱਲ ਚੱਲ ਰਹੀ ਹੈ, ਉਹਦਾ ਬੇਸ ਵੀ ਇਹੀ ਹੈ ਕਿ ਭਾਈ ਅਸਲ ਗੱਲ ਹੋਰ ਹੈ ਔਰ ਰਿਜ਼ਰਵੇਸ਼ਨ ਦੇ ਨਾਂ ਥੱਲੇ ਕਿਸ ਕਿਸਮ ਦਾ ਜਿਹੜਾ ਹੈ ਇੱਕ ਪ੍ਰਚਾਰ ਕੀਤਾ ਜਾਂਦਾ ਹੈ। ਸੋ ਬਾਕੀ ਭਾਰਦਵਾਜ ਸਾਹਿਬ ਖੁਦ ਭਾਰਦਵਾਜ ਨੇ, ਬਹੁਤ ਚੰਗੀ ਤਰ੍ਹਾਂ ਇਸ ਸਾਰਿਆਂ ਨੂੰ ਸਮਝਦੇ ਨੇ, ਸਿਰਫ ਇਹ ਵੀ ਮੂੰਹ ਦਾ ਸਵਾਦ ਹੀ ਲੈਂਦੇ ਨੇ ਇੱਥੇ ਆ ਕੇ ਜੀ। ਬਲਜੀਤ ਵੜੈਚ, ਰਾਜਪਿੰਦਰ ਸਿੰਘ ਫਤਿਹ ਸਾਂਝੀ ਕਰਦੇ ਆ ਤੇ ਕਹਿੰਦੇ ਆ ਡਾਕਟਰ ਸਾਹਿਬ ਸੀਮਸ ਲਾਈਕ ਭਗਵੰਤ ਬੁੱਚਰਡਸ ਐਂਡ ਇਜ਼ ਆਲਸੋ ਨੀਅਰ ਜੀ। ਜਸਵੀਰ ਸਿੰਘ ਫਤਿਹ ਸਾਂਝੀ ਕਰਦੇ ਆ। ਜਸਵੀਰ ਸਿੰਘ ਬਰਾੜ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਗਰਚਾ ਖਾਲਿਸਤਾਨ ਜ਼ਿੰਦਾਬਾਦ ਲਿਖਦੇ ਆ। ਪ੍ਰੈਜ਼ੀਡੈਂਟ ਸਾਹਿਬ ਲਿਖਦੇ ਆ ਡਾਕਟਰ ਸਾਹਿਬ ਤੇ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਜੀ, ਖਾਲਿਸਤਾਨ ਜ਼ਿੰਦਾਬਾਦ। ਬਹੁਤ ਮਿਹਰਬਾਨੀ। ਔਰ ਤੁਸੀਂ, ਤੁਹਾਡਾ ਪਿਆਰ ਹੀ ਸਾਡੀ ਅਸਲ ਪੂੰਜੀ ਹੈ, ਸਰਮਾਇਆ ਹੈ, ਔਰ ਇਹੀ ਸਾਨੂੰ ਜਿਉਂਦਿਆਂ ਵੀ ਰੱਖਦਾ, ਤੁਰਦਿਆਂ ਵੀ ਰੱਖਦਾ ਜੀ। ਤੇ ਰਿਸ਼ੀ ਭਾਰਦਵਾਜ ਦੁਆਰਾ ਲਿਖਦੇ ਆ, ਸੁਖ ਬਾਜਵਾ ਜੀ ਨੂੰ ਜਵਾਬ ਦਿੰਦੇ ਆ ਕਿ ਮੋਸਟ ਆਫ ਦ ਲੀਡਰਸ਼ਿਪ ਆਫ ਇੰਡੀਆ ਟੁਡੇ ਕਮਸ ਫਰਮ ਦ ਅਦਰ ਬੈਕਵਰਡ ਕਾਸਟਸ। ਮੋਦੀ ਇਜ਼ ਐਨ OBC। ਪਿੱਛੇ ਤੁਹਾਡੇ ਪੰਡਤ ਜੀ ਬੈਠੇ ਨੇ, ਭਾਵੇਂ ਅੱਗੇ ਤੇਲੀਆਂ ਦਾ ਮੁੰਡਾ ਇੱਕ ਅੱਗੇ ਲਾਇਆ ਹੋਇਆ ਨਰਿੰਦਰ ਮੋਦੀ, ਇੱਕ ਬਾਣੀਆਂ ਦਾ ਮੁੰਡਾ ਅਮਿਤ ਸ਼ਾਹ,
ਤੇ ਇੱਕ ਜਿਹੜੇ ਨੇ ਉਹ ਇਸ ਕਿਸਮ ਦੀ ਕਲਾਸ, ਪਰ ਤੁਹਾਨੂੰ ਵੀ ਪਤਾ ਹੈ ਪਾਵਰ ਕਿੱਥੇ ਲਾਈ ਕਰਦੀ ਹੈ। ਜੀ ਮੋਹਨ ਭਾਗਵਤ, ਸ਼ੁੱਧ ਬ੍ਰਾਹਮਣ, ਸਾਰੇ RSS ਦੇ ਮੁਖੀ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਤੁਹਾਨੂੰ ਸਾਰਿਆਂ ਨੂੰ ਅੱਜ ਦਾ ਇਹ ਸੱਚੋ ਸੱਚ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਜਾਂਦੇ ਜਾਂਦੇ ਮੈਂ ਬੇਨਤੀ ਵੀ ਕਰਦੇ ਹਾਂ, ਤੁਸੀਂ ਆਪਣੇ ਸੁਝਾਅ ਤੇ ਸਵਾਲ ਸਾਨੂੰ ਭੇਜ ਸਕਦੇ ਹੋ ਸੋਸ਼ਲ ਮੀਡੀਆ ਦੇ ਰਾਹੀਂ, ਜਾਂ ਫਿਰ ਸਕਰੀਨ ਦੇ ਉੱਤੇ ਜਿਹੜਾ ਫੋਨ ਨੰਬਰ ਆ ਰਿਹਾ ਹੈ ਉਸ ਰਾਹੀਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਡਾਇਰੈਕਟਲੀ ਸਾਨੂੰ ਕਾਲ ਕਰ ਸਕਦੇ ਹੋ ਤੇ ਸਾਨੂੰ WhatsApp ਰਾਹੀਂ ਸੁਨੇਹਾ ਭੇਜ ਸਕਦੇ ਹੋ 5166191984। ਸਾਡੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ, ਜਾਂ ਫਿਰ TV84 ਦੇ ਨਾਂ ਦਾ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਵੀ ਤੁਸੀਂ ਮੇਲ ਕਰ ਸਕਦੇ ਹੋ। ਇਨਫੋਰਮੇਸ਼ਨ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਕੱਲ ਨੂੰ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ ਡਾਕਟਰ ਸਾਹਿਬ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।